अस्सलाम वालेकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? अल्लाह करे तुसी सारे हसते रवो ते बसते रवो ते अपने बचपन ਦੀਆਂ ਯਾਦਾਂ ਦੇ ਨਾਲ ਚਾਈਲਡਹੁੱਡ ਮੈਮੋਰੀ ਦੇ ਨਾਲ ਅਸੀਂ ਆ ਗਏ ਹਾਂ ਜੀ ਛਾਲ ਮਾਰ ਕੇ ਤੁਹਾਡੇ ਵਿਹੜੇ ਵਿੱਚ ਅਸੀਂ ਐਂਟਰੀ ਮਾਰ ਦਿੱਤੀ ਹੈ ਤੇ ਅਸੀਂ ਜ਼ਿਕਰ ਕਰਨੇ ਆ ਕਿਉਂਕਿ ਦੁਨੀਆ ਦੇ ਅਸੀਂ ਬਹੁਤ ਸਾਰੇ ਕੰਮ ਕਰਨੇ ਆ ਨਾਲੋਂ ਨਾਲ ਹੋਰ ਵੀ ਕਰਨੇ ਆ ਪਰ ਇਹ ਜਿਹੜਾ ਤੁਹਾਡਾ ਮਾਜ਼ੀ ਹੁੰਦਾ ਹੋਵੇ ਜਾਂ ਖਾਸ ਕਰ ਤੁਹਾਡਾ ਬਚਪਨ ਉਹ ਮੁੜ ਕੇ ਆਂਦਾ ਨਹੀਂ ਹੈ ਉਹ ਜ਼ਿੰਦਗੀ ਦਾ ਸੁਨਹਿਰਾ ਦੌਰ ਜਿਹੜਾ ਵੇ ਨਾ ਉਹ ਫਿਰ ਉਹ ਜਿਹੜਾ ਵਕਤ ਬੀਤ ਜਾਂਦਾ ਹੈ ਸਾਰੇ ਉਹ ਤੇ ਜ਼ਿੰਦਗੀ ਦਾ ਕੋਈ ਵੀ ਵਕਤ ਨਹੀਂ ਆਂਦਾ ਲੇਕਿਨ ਬਚਪਨ ਐਸਾ ਹੁੰਦਾ ਵੇ ਕਿ ਇੱਕ ਤਾਂ ਆਪਣੇ ਮਾਂ-ਬਾਪ ਦੇ ਲਾਡ ਚਾਅ ਤੁਹਾਨੂੰ ਯਾਦ ਹੁੰਦੇ ਨੇ ਉਹਨਾਂ ਦੀ ਡਾਂਟ ਡਪਟ ਵੀ ਯਾਦ ਹੁੰਦੀ ਏ ਤੇ ਦੂਸਰਾ ਵੀ ਕਿ ਉਹ ਤੁਹਾਡੇ ਇਰਦ ਗਿਰਦ ਲੋਕ ਤੁਹਾਡਾ ਮੁਹੱਲਾ ਤੁਹਾਡੇ ਜਿਹੜੇ ਜਿੱਥੇ ਤੁਸੀਂ ਰਹੇ ਹੁੰਦੇ ਹੋ ਉਹ ਤੁਹਾਡੀ ਯਾਦਾਂ ਵਿੱਚ ਇਸ ਤਰ੍ਹਾਂ ਪੱਕਾ ਹੋ ਜਾਂਦਾ ਤੁਹਾਡੇ ਹਾਫਸਿਆਂ ਵਿੱਚ ਕਿ ਵੀ ਤੋਂ ਉਹ ਨਿਕਲ ਨਹੀਂ ਸਕਦਾ ਜ਼ਿੰਦਗੀ 'ਚ ਤੁਸੀਂ ਕਿਤੇ ਵੀ ਚਲੇ ਜਾਵੋ ਤੇ ਉਹ ਯਾਦਾਂ ਖਤਮ ਨਹੀਂ ਹੁੰਦੀਆਂ ਅਸੀਂ ਉਹਨਾਂ ਯਾਦਾਂ ਦੇ ਨਾਲ ਲੈ ਕੇ ਜ਼ਿੰਦਾ ਵਾਂ ਹੁਣ ਮੈਂ ਇਨਸ਼ਾਅੱਲਾ ਪਾਕਿਸਤਾਨ ਗਈ ਤੇ ਤੁਹਾਨੂੰ ਫਿਰ ਮੈਂ ਕਿਉਂਕਿ ਉਜ਼ਮਾ ਕਹਿ ਰਹੀ ਸੀ ਕਿ ਬਾਜੀ ਤੁਸੀਂ ਤਾਂ ਬਸ ਬੈਠੇ ਹੀ ਕਰਦੇ ਰਹਿੰਦੇ ਹੋ ਇੱਥੋਂ ਕਿਤੇ ਨਿਕਲੋ ਬਾਹਰ ਕਿਤੇ ਜਾਓ ਪਰ ਉਜ਼ਮਾ ਬਹੁਤ ਠੰਡ ਹੁੰਦੀ ਹੈ ਇੱਥੇ ਬਾਹਰ ਵਾਕਿੰਗ ਜਾਂ ਇਸ ਤਰ੍ਹਾਂ ਨਹੀਂ ਜਾ ਸਕਦੇ ਕਦੀ ਕਦਾਰ ਬੱਚਿਆਂ ਨੂੰ ਲੈ ਕੇ ਅਸੀਂ ਚਲੇ ਜਾਂਦੇ ਹਾਂ ਕਿਤੇ ਗੇਮ ਸੈਂਟਰ ਜਾਂ ਕੁਛ ਗਰਮੀਆਂ 'ਚ ਫਿਰ ਵੀ ਇੱਥੇ ਲੋਕ ਨਿਕਲਦੇ ਨੇ ਪਰ ਸਰਦੀ 'ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਬੂਹਾ ਖੋਲ੍ਹ ਕੇ ਵੀ ਝਾਤੀ ਮਾਰੋ ਬੜੀ ਠੰਡ ਹੁੰਦੀ ਹੈ ਤੇਜ਼ ਹਵਾਵਾਂ ਅਸੀਂ ਹਿਲ ਏਰੀਆ 'ਤੇ ਰਹਿੰਦੇ ਹਾਂ ਅਤੇ ਇਸ ਤੋਂ ਬਹੁਤ ਜ਼ਿਆਦਾ ਹਵਾ ਵੇ ਸਾਡਾ ਘਰ ਜਿਹੜਾ ਬਿਲਕੁਲ ਹਵਾ ਦੇ ਰੁੱਖ ਦੇ ਉੱਪਰ ਹੈ ਬਹੁਤ ਠੰਡਕ ਹੁੰਦੀ ਹੈ ਇੱਥੇ ਅਤੇ ਰਾਤ ਨੂੰ ਯਕੀਨ ਕਰੋ ਕਿ ਰਾਤੀ ਜਿਹੜਾ ਠੰਡ ਬੜੀ ਇੰਨੀ ਸ਼ਦੀਦ ਬਾਰਿਸ਼ ਹੋਈ ਹੈ ਕਿ ਬਾਰਿਸ਼ ਆ ਕੇ ਜਦੋਂ ਲੱਗਦੀ ਪਈ ਸੀ ਨਾ ਖਿੜਕੀ 'ਤੇ ਟਿਕ 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 ਇੰਨੀ ਜ਼ੋਰ ਦੀ ਜਿਵੇਂ ਕੋਈ ਪੱਥਰ ਪਿਆ ਮਾਰਦਾ ਛੋਟੇ ਛੋਟੇ ਅਤੇ ਉਹ ਸਰਦੀ ਵੀ ਖਾਸੀ ਹੋ ਗਈ ਉਹ ਬਸ ਉਹੀ ਰਜ਼ਾਈ ਲੇਟੇ ਹੋਏ ਆ ਅਤੇ ਕੰਬੀ ਜਾਂਦੇ ਪਏ ਆ ਅਤੇ ਇਸ ਤਰ੍ਹਾਂ ਕਰਕੇ ਕੁੰਗੜੀ ਜਾ ਰਹੇ ਆ ਅਤੇ ਉਹ ਕੀ ਕਹਿੰਦੇ ਨੇ ਫਿਰ ਮੈਨੂੰ ਉਹ ਆਪਣਾ ਬਚਪਨ ਦਾ ਜ਼ਮਾਨਾ ਯਾਦ ਆ ਗਿਆ ਫਿਰ ਉੱਥੋਂ ਹੀ ਦੇਖੋ ਨਾ ਕਿਸੇ ਚੀਜ਼ ਤੋਂ ਕਿ ਮੈਨੂੰ ਆਪਣੇ ਬਚਪਨ ਦਾ ਜ਼ਮਾਨਾ ਯਾਦ ਆ ਗਿਆ ਪਹਿਲੇ ਮੈਂ ਤੁਹਾਨੂੰ ਇੱਕ ਨਾ ਸੁਣਾਉਂਦੀ ਹਾਂ ਇੱਕ ਮੈਂ ਬੜਾ ਅੱਛਾ ਸ਼ੇਰ ਪੜ੍ਹਿਆ ਸੀ ਅੱਜ ਪੁਰਾਣੀ ਪੇਟੀ 'ਚੋਂ ਤੇਰੀਆਂ ਯਾਦਾਂ ਕੱਢ ਕੇ ਧੁੱਪੇ ਪਾਈਆਂ ਨੇ ਅੱਖਾਂ ਭਰ ਆਈਆਂ ਨੇ ਕਿੰਨਾ ਜ਼ਬਰਦਸਤ ਗੱਲ ਕਹਿ ਦਿੱਤੀ ਹੈ ਸ਼ਾਇਰ ਨੇ ਦੋ ਤਿੰਨ ਐਸਾ ਮਿਸਰੀਆਂ ਵਿੱਚ ਹੀ ਉਹਨੇ ਬਈ ਬੜਿਆ ਕਿ ਤੇਰੀਆਂ ਯਾਦਾਂ ਕੱਢ ਕੇ ਧੁੱਪੇ ਪਾਈਆਂ ਨੇ ਤੇ ਅੱਖਾਂ ਭਰ ਆਈਆਂ ਨੇ ਬੜੀ ਜ਼ਬਰਦਸਤ ਸ਼ਾਇਰੀ ਹੁੰਦੀ ਹੈ ਸ਼ਾਇਰ ਤੇ ਜ਼ਾਹਿਰ ਉਹਦੇ 'ਤੇ ਸ਼ਾਇਰ ਬਣਦਾ ਵੇ ਤੇ ਬਹਿਰਹਾਲ ਅੱਜ ਮੈਂ ਗੱਲ ਕਰਾਂਗੀ ਆਪਣੇ ਰਜ਼ਾਈ ਦੇ ਹਿਸਾਬ ਦੇ ਨਾਲ ਤੇ ਜਿਹੜੀਆਂ ਸਾਡੀਆਂ ਪੇਟੀਆਂ ਹੁੰਦੀਆਂ ਸਨ ਜਿਹੜੀਆਂ ਰਜ਼ਾਈਆਂ ਦੇਸੀ ਰੂਹ ਦੀਆਂ ਰਜ਼ਾਈਆਂ ਤੇ ਜਿਹੜੀਆਂ ਪੇਟੀਆਂ ਤੇ ਸਰਦੀਆਂ ਦੇ ਆਉਂਦੇ ਹੀ ਉਹਨਾਂ ਦਾ ਜਿਹੜਾ ਅਹਿਤਮਾਮ ਸ਼ੁਰੂ ਹੁੰਦਾ ਸੀ ਉਹਨਾਂ ਨੂੰ ਨੰਗਦਾਣਾ ਤੇ ਉਹਨਾਂ ਨੂੰ ਫਿਰ ਸਫਾਈ ਕਰਨੀ ਬਿਸਤਰਿਆਂ ਦੀ ਪੇਟੀਆਂ 'ਚ ਬਿਸਤਰੇ ਰੱਖੇ ਜਾਂਦੇ ਸਨ ਹਰ ਘਰ 'ਚ ਪੇਟੀ ਜਿਹੜੀ ਹੈ ਨਾ ਲਾਜ਼ਮ ਮਲਜ਼ੂਮ ਹੁੰਦੀ ਸੀ ਕਿ ਵੀ ਪੇਟੀ ਨਹੀਂ ਹੈ ਜੇ ਉਹ ਘਰ ਹੀ ਨਹੀਂ ਤਸੱਵਰ ਹੁੰਦਾ ਸੀ ਜਿਹਦੇ 'ਚ ਪੇਟੀ ਨਾ ਹੋਵੇ ਭਾਵੇਂ 4 ਬਿਸਤਰੇ ਹੋਣ 6 ਬਿਸਤਰੇ ਹੋਣ ਲੇਕਿਨ ਪੇਟੀ ਜ਼ਰੂਰ ਹੁੰਦੀ ਸੀ ਘਰ ਵਿੱਚ 2-2 ਪੇਟੀਆਂ 3-3 ਪੇਟੀਆਂ ਦਾਜ ਵਿੱਚ ਵੀ ਪੇਟੀਆਂ ਦਿੱਤੀਆਂ ਜਾਂਦੀਆਂ ਸਾਨੂੰ ਜ਼ਮਾਨੇ ਵਿੱਚ ਕਿ ਬੜੀ ਬਈ ਪੇਟੀ ਕਿੰਨੀਆਂ ਪੇਟੀਆਂ ਆਈਆਂ ਨੇ ਨੂੰ ਦਾ ਜਹੇਜ਼ ਆਇਆ ਵੇ ਜਿਹੜਾ ਤੇ ਕੁੜੀ ਦੇ ਨਾਲ ਜਿਹੜਾ ਜਹੇਜ਼ ਆਇਆ ਵੇ ਜਿਹੜਾ ਉਹਦੇ ਵਿੱਚ ਕੀ ਦਾਜ ਦਾਜ ਕਹਿੰਦੇ ਨੇ ਦਾਜ ਵਿੱਚ ਕੀ ਲੈ ਕੇ ਆਈ ਹੈ ਕੁੜੀ ਤੇ ਦਾਜ ਵਿੱਚ ਬਈ 2 ਪੇਟੀਆਂ ਆਈਆਂ ਨੇ ਬਈ 3 ਪੇਟੀਆਂ ਆਈਆਂ 2 ਪੇਟੀਆਂ ਜਦੋਂ ਮਿਲ ਜਾਂਦੀਆਂ ਸਨ ਦਾਜ ਵਿੱਚ ਤੇ ਬਿਸਤਰੇ ਬੁਸਤਰੇ ਬਈ ਉਸ ਦੁਲਹਨ ਦੀ ਤੇ ਵਾਹ ਵਾਹ ਹੋ ਜਾਂਦੀ ਸੀ ਬਈ ਬੱਲੇ ਬੱਲੇ 2 ਪੇਟੀਆਂ ਆਈਆਂ ਨੇ ਤੇ ਉਹ ਪੇਟੀ ਬੜੀ ਲਾਜ਼ਮ ਮਲਜ਼ੂਮ ਹੁੰਦਾ ਆਈਟਮ ਹੁੰਦਾ ਸੀ ਔਰ ਔਰ ਵਾਕਈ ਬਹੁਤ ਅੱਛਾ ਹੈ ਕਿਉਂਕਿ ਉਹ ਬਿਸਤਰ ਸੰਭਾਲਣ ਵਾਸਤੇ ਸਭ ਤੋਂ ਅੱਛੀ ਜਿਹੜੀ ਚੀਜ਼ ਹੈ ਨਾ ਉਹ ਪੇਟੀ ਉਸ ਤੋਂ ਅੱਛੀ ਸ਼ਾਇਦ ਇਜਾਦ ਦੁਨੀਆ ਵਿੱਚ ਨਾ ਹੋਵੇ ਜਿਹੜੀ ਪੇਟੀ ਇਜਾਦ ਹੈ ਹਾਲੇ ਵੀ ਘਰਾਂ 'ਚ ਹੈਗਾ ਵੇ ਐਸੀ ਗੱਲ ਨਹੀਂ ਕਿ ਪੇਟੀਆਂ 'ਚ ਹੀ ਬਿਸਤਰੇ ਰੱਖੇ ਜਾਂਦੇ ਨੇ ਔਰ ਪੇਟੀਆਂ ਵਿੱਚ ਹੀ ਮਤਲਬ ਸਰਾਣੇ ਐਕਸਟਰਾ ਅਤੇ ਜਿਹੜੀਆਂ ਤਲਾਈਆਂ ਤੇ ਰਜ਼ਾਈਆਂ ਸਾਰੀਆਂ ਚੀਜ਼ਾਂ ਖੇਸ ਹੋ ਗਏ ਉਹ ਰੱਖੇ ਜਾਂਦੇ ਨੇ ਪਰ ਐਵੇਂ ਕਿ ਫਿਰ ਵੀ ਉਸ ਤਾਦਾਦ ਵਿੱਚ ਉਹ ਚੀਜ਼ਾਂ ਘਟ ਗਈਆਂ ਨੇ ਹੁਣ ਬਲੈਂਕਟ ਦੀ ਤਰਫ ਆ ਗਏ ਨੇ ਅਸੀਂ ਵੀ ਜਿਵੇਂ ਬਲੈਂਕਟ ਲੈ ਲੈਂਦੇ ਹਾਂ ਡੂਵੇਟ ਲੈ ਲੈਂਦੇ ਹਾਂ ਉੱਪਰ ਲੈਣ ਵਾਸਤੇ ਜਿਹੜੀਆਂ ਫਾਈਬਰ ਵਾਲੀਆਂ ਰਜ਼ਾਈਆਂ ਆ ਗਈਆਂ ਨੇ ਤੇ ਉਹ ਜਿਹੜਾ ਨੰਗਦਾਈ ਦਾ ਕੰਮ ਤੇ ਜਿਹੜਾ ਧੁਲਾਈ ਦਾ ਕੰਮ ਰਜ਼ਾਈਆਂ ਦਾ ਹੁੰਦਾ ਸੀ ਪੇਟੀਆਂ ਚੋਂ ਬਿਸਤਰੇ ਕੱਢਣੇ ਜਿਹੜੇ ਸਾਫ਼ ਬਿਸਤਰੇ ਨੇ ਸਰਦੀਆਂ ਦੀ ਆਮਦ ਦੇ ਨਾਲ ਹੀ ਜਿਹੜਾ ਨਾ ਇਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ
ਕਿ ਪੂਰੇ ਵਿਹੜੇ 'ਚ ਮੰਜੀਆਂ ਵਿਛਾ ਕੇ ਨਾ, ਜਿਹੜੀਆਂ ਮੰਜੀਆਂ ਦਸਤਿਆਬ ਹੁੰਦੀਆਂ ਸਨ, ਬਿਸਤਰੇ ਕੱਢ ਕੇ ਫੋਲ ਦਿੱਤੇ ਜਾਂਦੇ ਸਨ, ਤਾਂ ਕਿ ਉਹਨਾਂ ਨੂੰ ਧੁੱਪ ਲੱਗ ਜਾਵੇ, ਹਵਾ ਲੱਗ ਜਾਵੇ, ਤੇ ਰੈਡੀ ਕਰ ਲਵੋ ਵੀ ਹੁਣ ਸਰਦੀ ਆ ਰਹੀ ਹੈ। ਤੇ ਉਹ ਫਿਰ ਸਾਰੇ ਬਿਸਤਰਿਆਂ ਨੂੰ ਧੁੱਪ ਲਵਾਉਣੀ, ਫਿਰ ਉਹਨਾਂ ਨੂੰ ਸਾਈਡਾਂ ਪਲਟਣੀਆਂ, ਤੇ ਉਹਨਾਂ ਦੇ ਪਾਸੇ ਥੋੜ੍ਹੀ ਦੇਰ ਬਾਅਦ ਕਰ ਦੇਣੇ ਵੀ ਇੱਕ ਪਾਸੇ ਧੁੱਪ ਲੱਗ ਗਈ ਹੈ, ਦੂਸਰੇ ਪਾਸੇ ਸਾਰੇ ਤੱਕੀਏ, ਚਾਦਰ, ਹਰ ਸ਼ੈ ਨੂੰ ਧੁੱਪ ਲਵਾ ਕੇ ਤੇ ਦੁਬਾਰਾ ਜਿਹੜਾ ਨਾ ਪੇਟੀ 'ਚ ਰੱਖ ਦਿੱਤਾ ਜਾਂਦਾ ਸੀ। ਤੇ ਗੋਲੀਆਂ ਆਉਂਦੀਆਂ ਸਨ, ਗੋਲ ਗੋਲ ਜਿਹੜੀਆਂ ਖੁਸ਼ਬੂ ਵਾਲੀ, ਉਹ ਕਾਫੂਰ ਦੀਆਂ ਗੋਲੀਆਂ ਕਹਿੰਦੇ ਨੇ ਕਿ ਕਿਹੜੀਆਂ, ਉਹ ਗੋਲੀਆਂ ਵੀ ਪੇਟੀਆਂ 'ਚ ਪਾ ਦਿੱਤੀਆਂ ਜਾਂਦੀਆਂ ਸਨ, ਕੋਈ ਕੀੜਾ ਵੀੜਾ ਨਾ ਲੱਗੇ, ਕੋਈ ਬਿਸਤਰੇ ਖਰਾਬ ਨਾ ਹੋਣ, ਕੋਨਿਆਂ ਵਿੱਚ ਉਹ ਗੋਲੀਆਂ ਵੀ ਸੁੱਟ ਦਿੱਤੀਆਂ ਜਾਂਦੀਆਂ ਸਨ। ਤੇ ਸਰਦੀਆਂ ਦੀ ਆਮਦ ਦੇ ਨਾਲ ਹੀ ਫਿਰ ਜਿਹੜਾ ਹੈ ਨਾ, ਜੇ ਕੋਈ ਰਜ਼ਾਈ ਪੁਰਾਣੀ ਹੈ, ਜਿਵੇਂ ਥੋੜ੍ਹੀ ਖਰਾਬ ਹੋਈ ਹੈ, ਉਹਨੂੰ ਉਧੇੜ ਕੇ ਫਿਰ ਉਹ ਰੂੰ ਪਿੰਜਿਆ ਜਾਂਦਾ ਸੀ। ਬੜਾ ਮਤਲਬ ਕਿ ਬੜਾ ਇਤਮਾਮ ਹੁੰਦਾ ਸੀ ਘਰਾਂ 'ਚ ਔਰਤਾਂ ਨੂੰ, ਕਿ ਬਈ ਫਿਕਰ ਪਈ ਹੁੰਦੀ ਸੀ ਕਿ ਅੱਜ ਦੀ ਔਰਤ ਤਾਂ ਬੜੀ ਬੇਫਿਕਰੀ ਹੈ, ਬਈ ਕੰਬਲ ਹੈ, ਜਾ ਕੇ ਉੱਥੋਂ ਮਸ਼ੀਨ ਤੋਂ ਧੋ ਲਾਂਗੇ, ਜਾਂ ਮਸ਼ੀਨ 'ਚ ਪਾ ਕੇ ਧੋ ਲਾਂਗੇ, ਬਲੈਂਕਟ ਹੈਗੇ ਨੇ, ਨਾ ਨੰਗਦਾਈ ਦਾ ਕੰਮ ਹੈ, ਨਾ ਇਸ ਤਰ੍ਹਾਂ ਦਾ ਕੰਮ ਹੈ, ਬਹੁਤ ਘੱਟ। ਹੁਣ ਰਜ਼ਾਈ ਦੇਸੀ ਰੂੰ ਵਾਲੀ ਜਿਹੜੀ ਹੈ ਘੱਟ ਰਹਿ ਗਈ ਹੈ। ਹੁਣ ਜ਼ਿਆਦਾਤਰ ਲੋਕ ਜਿਹੜੇ ਨੇ ਦੂਸਰੀ ਤਰਫ ਸ਼ਿਫਟ ਹੋ ਗਏ ਨੇ। ਤੇ ਉਦੋਂ ਫਿਰ ਐਵੇਂ ਕਿ ਬਿਸਤਰਿਆਂ ਨੂੰ ਉਧੇੜਨਾ, ਫਿਰ ਅਸੀਂ ਵੀ ਕੈਂਚੀ ਲੈ ਕੇ ਪਿੱਛੇ ਵਿਹੜੇ 'ਚ ਬਹਿ ਜਾਂਦੇ ਸਾਂ, ਮੇਰੇ ਕਹਿਣਾ ਵੀ ਰਜ਼ਾਈਆਂ ਕੱਟੋ ਚਲੋ ਇਹਨਾਂ ਦੇ ਧਾਗੇ, ਫਿਰ ਅਸੀਂ ਸੱਟੜੇ ਕਿਟੜੇ ਕਿਟੜੇ, ਇੰਨਾ ਸ਼ੌਕ ਹੁੰਦਾ ਸੀ ਸਾਨੂੰ ਰਜ਼ਾਈਆਂ ਦੇ ਧਾਗੇ ਕੱਟਣ ਦਾ ਨਾ, ਕਿ ਸ਼ੌਕ 'ਚ ਅਸੀਂ ਉਹ ਕੰਮ ਕਰਦੇ ਨੇ ਸਾਂ ਕਿ ਅੰਮੀ ਅਸੀਂ ਅੰਮੀ ਨੇ ਕਹਿਣਾ ਸਾਰੇ ਦੋ ਦੋ ਕਰਕੇ ਧਾਗੇ ਥੋੜ੍ਹੇ ਥੋੜ੍ਹੇ ਫਾਸਲੇ ਤੋਂ ਜਿਹੜੀ ਨੰਗੰਦੀ ਹੁੰਦੀ ਸੀ ਨਾ, ਉਹ ਥੋੜ੍ਹੀ ਕੱਟੋ, ਉਹ ਫਿਰ ਕੱਟ ਦੇਣੇ, ਫਿਰ ਉਹਨੂੰ ਇਸ ਧਾਗਿਆਂ ਨੂੰ ਕੱਢ ਕੇ ਸਾਰਾ ਮਤਲਬ ਉਹਨੂੰ ਅੱਗੋਂ ਮੂੰਹ ਖੋਲ੍ਹ ਲੈਣਾ, ਤਾਂ ਰੂੰ ਅਲੱਗ ਕਰ ਲਈ ਜਾਂਦੀ ਸੀ, ਤੇ ਉਹਦਾ ਛਾੜ ਲਾ ਕੇ ਫਿਰ ਉਹਨੂੰ ਧੋਤਾ ਜਾਂਦਾ ਸੀ ਛਾੜਾਂ ਨੂੰ। ਫਿਰ ਉਹ ਡੰਡੀਆਂ ਦੇ ਨਾਲ ਕੁੱਟ-ਕੁੱਟ ਕੇ ਡੰਡੀਆਂ ਦੇ ਨਾਲ ਉਹ ਸਾਫ਼ ਕੀਤੀਆਂ ਜਾਂਦੀਆਂ ਸਨ, ਧੁਲਾਈ ਕੀਤੀ ਜਾਂਦੀ ਸੀ ਉਹਨਾਂ ਦੀ। ਉਸ ਤੋਂ ਬਾਅਦ ਫਿਰ ਜਿਹੜਾ ਨੰਗਦਾਈ ਵਾਸਤੇ ਭੇਜਿਆ ਜਾਂਦਾ ਸੀ, ਉਹ ਰੂੰ ਉਹਦੇ ਵਿੱਚ ਹੀ ਬੰਨ੍ਹ ਕੇ ਸੁੱਕ ਜਾਂਦਾ ਸੀ ਉਹ ਕੱਪੜਾ, ਤੇ ਫਿਰ ਉਹ ਪਿੰਜਣ ਵਾਸਤੇ ਭੇਜ ਦਿੱਤਾ ਜਾਂਦਾ ਸੀ। ਉਹ ਪਿੰਜ ਕੇ ਰਜ਼ਾਈ ਫਿਰ ਚੰਗੀ ਤਰ੍ਹਾਂ ਰੂੰ ਪਿੰਜ ਕੇ ਨਾ ਉਹਦੇ 'ਚ ਪਾ ਕੇ ਤੇ ਵਾਪਸ ਆ ਜਾਂਦੀ ਸੀ, ਤੇ ਫਿਰ ਚਲੋ ਬਈ ਹੁਣ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਸੀ, ਵੱਡੀ ਸਾਰੀ ਕੋਈ ਦਰੀ ਜਾਂ ਚਾਦਰ, ਉਹਦੇ ਉੱਤੇ ਰਜ਼ਾਈ ਸੁੱਟ ਕੇ ਫਿਰ ਡੋਰੇ ਪਾਏ ਜਾਂਦੇ ਸਨ, ਉਹਨੂੰ ਲੰਗੰਦਿਆ ਜਾਂਦਾ ਸੀ। ਗੋਲ ਧਾਗਾ ਹੁੰਦਾ ਸੀ ਮੋਟਾ ਵਾਲਾ, ਤੇ ਵੱਡੀ ਹੁੰਦੀ ਸੀ ਗਦੋਈ ਉਹਨੂੰ ਕਹਿੰਦੇ ਸਨ। ਤੇ ਚਲੋ ਵੀ ਟਾਂਗਾ ਸ਼ੁਰੂ, ਤੇ ਇੱਧਰੋਂ ਜ਼ਿਆਦਾਤਰ ਦੋ ਔਰਤਾਂ ਲੱਗਦੀਆਂ ਸਨ ਕਿ ਇੱਕ ਨੇ ਇੱਕ ਕੋਨਾ ਸ਼ੁਰੂ ਕਰਨਾ ਇਸ ਪਾਸੇ ਦਾ, ਦੂਸਰੀ ਨੇ ਦੂਸਰੇ ਕੋਨੇ ਤੋਂ, ਤੇ ਇਸ ਤਰ੍ਹਾਂ ਘੁੰਮਦੀਆਂ ਜਾਂਦੀਆਂ ਸਨ, ਤੇ ਸਿਲਾਈ ਨਾਲ ਲਾਂਦੀ ਜਾਣੀ, ਤੇ ਚਲੋ ਜੀ ਰਜ਼ਾਈ ਤਿਆਰ। ਅਗਰ ਦੋ ਦਸਤਿਆਬ ਨਹੀਂ ਨੇ, ਇੱਕ ਹੀ ਹੈ, ਫਿਰ ਇੱਕ ਹੀ ਲੱਗੀ ਹੁੰਦੀ ਸੀ, ਵਿਚਾਰੀ ਘੁੰਮ ਘੁੰਮ ਕੇ ਲੱਗੀ ਹੁੰਦੀ ਸੀ। ਸਾਡੀ ਅੰਮੀ ਕਿਉਂਕਿ ਇਕੱਲੇ ਹੀ ਹੁੰਦੇ ਸਨ, ਤੇ ਅੰਮੀ ਨੇ ਇਕੱਲੇ ਹੀ ਕਰਨਾ, ਤੇ ਬਾਜ਼ ਦਫਾ ਦੋ ਹੁੰਦੀਆਂ ਸਨ, ਜਲਦੀ ਕੰਮ ਹੋ ਜਾਂਦਾ ਸੀ। ਇਸ ਤਰ੍ਹਾਂ ਫਿਰ ਉਹ ਜਿਹੜਾ ਨਾ ਰਜ਼ਾਈ ਤਿਆਰ ਹੋ ਜਾਂਦੀ ਸੀ, ਔਰ ਲੰਘਣ ਲੱਗੇ ਵੀ ਬੜਾ ਅੱਛਾ ਟਾਂਕੇ ਦਾ ਖਿਆਲ ਰੱਖਿਆ ਜਾਂਦਾ ਸੀ, ਕਿ ਬੜੀ ਮਹਾਰਤ ਦਾ ਉਹ ਕੰਮ ਹੁੰਦਾ ਸੀ। ਇਸ ਤਰ੍ਹਾਂ ਨਹੀਂ ਕਿ ਤੁਸੀਂ ਬਸ ਐਵੇਂ ਪੁੱਠੇ ਸਿੱਧੇ ਟਾਂਕੇ ਮਾਰ ਦਿਓ, ਨਹੀਂ। ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਨੰਗਦਾ, ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਦਿਲ ਮੰਗਦਾ, ਹੋਏ ਪੁੱਠੇ ਸਿੱਧੇ ਬੋਦੇ ਪਾ ਕੇ ਸ਼ਹਿਰੀ ਬਾਬੂ ਨੰਗਦਾ। ਇਹ ਪੁੱਠੇ ਸਿੱਧੇ ਡੋਰਿਆਂ ਤੋਂ ਮੈਨੂੰ ਪਤਾ ਨਹੀਂ ਕਿੱਥੋਂ ਯਾਦ ਆ ਗਿਆ ਕਿ ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਦਿਲ ਮੰਗਦਾ। ਉਹ ਫਿਰ ਡੋਰੇ ਜਿਹੜੇ ਨੇ ਬੜੇ ਧਿਆਨ ਨਾਲ ਪਾਏ ਜਾਂਦੇ, ਸਿੱਧਾ ਹੋਵੇ ਟਾਂਕਾ, ਔਰ ਟਾਂਕਾ ਛੋਟਾ ਹੋਵੇ ਨਾ, ਐਸਾ ਫੂਹੜਪਨ ਨਜ਼ਰ ਨਾ ਆਵੇ, ਕਿ ਸੋਹਣੇ ਨਫਾਸਤ ਦੇ ਨਾਲ ਰਜ਼ਾਈਆਂ ਨੂੰ ਕਰਕੇ ਫਿਰ ਸਾਰਾ ਸਾਫ਼ ਸੂਫ ਕਰਕੇ, ਤੇ ਉਹਨਾਂ ਨੂੰ ਦੁਬਾਰਾ ਪੇਟੀ 'ਚ ਰੱਖ ਦਿੱਤਾ ਜਾਂਦਾ ਸੀ। ਅਵਲ ਤੇ ਉਸੇ ਟਾਈਮ ਹੀ ਕੱਢਿਆ ਜਾਂਦਾ ਸੀ ਕਿ ਜਦੋਂ ਇਸਤੇਮਾਲ ਕਰਨੀਆਂ ਹੁੰਦੀਆਂ ਸਨ। ਲੇਕਿਨ ਮਹਿਮਾਨਾਂ ਵਾਸਤੇ ਇੱਕ ਖਾਸ ਬਿਸਤਰ ਹੁੰਦੇ ਸਨ ਅਲੱਗਾ, ਕਿ ਮਹਿਮਾਨ ਆਉਣ, ਘਰ ਦੇ ਇਸਤੇਮਾਲ ਦੇ ਤਾਂ ਹੁੰਦੇ ਹੀ ਸਨ, ਵਾਫਰ ਮਿਕਦਾਰ 'ਚ ਬਿਸਤਰ ਹੁੰਦੇ ਸਨ ਹਰ ਘਰ ਵਿੱਚ। ਤੇ ਉਹ ਫਿਰ ਮਹਿਮਾਨਾਂ ਵਾਸਤੇ ਨਵੀਆਂ ਰਜ਼ਾਈਆਂ, ਨਵੇਂ ਸਿਰਹਾਣੇ, ਛਾੜ ਉਹਨਾਂ ਦੇ ਚਿੱਟੇ ਛਾੜ, ਉਹਨਾਂ 'ਤੇ ਕਢਾਈਆਂ ਕਰਦੀਆਂ ਸਨ ਔਰਤਾਂ, ਉਹ ਰੱਖੇ ਹੁੰਦੇ ਸਨ ਕਿ ਮਹਿਮਾਨ ਆ ਜਾਏ ਘਰ ਵਿੱਚ ਤੇ ਬਿਸਤਰ ਉਹਨੂੰ ਸਾਫ਼ ਮਿਲੇ। ਇਹ ਬੜੀ ਇੱਜ਼ਤ ਦੀ ਗੱਲ ਔਰ ਬੜੀ ਸੁਘੜਪਨ ਦੀ ਗੱਲ ਹੁੰਦੀ ਸੀ ਕਿ ਮਹਿਮਾਨ ਕਿਸੇ ਘਰ 'ਚ ਜਾਵੇ, ਉਹਨੂੰ ਸਾਫ਼ ਬਿਸਤਰ ਮਿਲੇ, ਔਰ ਉਹਨੂੰ ਬਿਸਤਰ ਦੀ ਬੜੀ ਹੁੰਦੀ ਸੀ ਕਿ ਬਈ ਗੰਦਾ ਬਿਸਤਰ ਨਾ ਹੋਵੇ ਮਹਿਮਾਨ ਦੇ ਸਾਹਮਣੇ, ਬੜੀ ਸ਼ਰਮਿੰਦਗੀ ਦਾ ਮੁਕਾਮ ਹੁੰਦਾ ਸੀ। ਤੇ ਨਵਾਂ ਬਿਸਤਰ ਮਹਿਮਾਨ ਵਾਸਤੇ ਰੱਖਿਆ ਜਾਂਦਾ ਸੀ। ਜਿੰਨੇ ਵੀ ਮਹਿਮਾਨ 8 10 12, ਉਹ ਇੱਕ ਫੈਮਿਲੀ ਮਤਲਬ ਜਿਵੇਂ ਕੋਈ ਪੂਰੀ ਆ ਗਈ ਸਰਦੀਆਂ 'ਚ, ਲੋਕਾਂ ਕੋਲ ਇੰਨੇ ਬਿਸਤਰੇ ਹੁੰਦੇ ਸਨ ਘਰ, ਤੇ ਉਹ ਕੀ ਕਹਿੰਦੇ ਨੇ, ਫਿਰ ਉਹਨਾਂ ਵਾਸਤੇ ਨਵੇਂ ਬਿਸਤਰੇ ਵਿਛਾਏ ਜਾਂਦੇ ਸਨ। ਤੇ ਉਹ ਪੇਟੀਆਂ, ਤੇ ਉਹ ਜਿਹੜੀਆਂ ਨੰਗਦ ਦੇ ਰਜ਼ਾਈਆਂ ਤੇ ਚੀਜ਼ਾਂ, ਉਹ ਜ਼ਮਾਨੇ ਹੁਣ ਨਾਯਾਬ ਹੋ ਗਏ। ਹੁਣ ਅਸੀਂ ਕਦੀ ਉਹ ਦੇਖਿਆ ਹੀ ਨਹੀਂ ਇਹ ਮੰਜ਼ਰ, ਕਿ ਜਦੋਂ
ਰੂਹ ਭਿੱਜ ਕੇ ਆਉਂਦਾ ਸੀ, ਜਾਂ ਫਿਰ ਅਸੀਂ ਰਜ਼ਾਈਆਂ ਨੂੰ ਉਧੇੜਨੇ ਹੁੰਦੇ ਸਾਂ, ਅਤੇ ਅਸੀਂ ਬੈਠ ਕੇ ਕੈਂਚੀ ਲੈ ਕੇ ਕੱਟਣਾ, ਅਤੇ ਫਿਰ ਉਹ ਪੂਰਾ ਖਲਾਰਾ ਹੁੰਦਾ ਸੀ, ਠੀਕ ਠਾਕ ਕੰਮ ਹੁੰਦਾ ਸੀ ਸਰਦੀਆਂ ਦੀ ਆਮਦ ਦੇ ਨਾਲ। ਹੁਣ ਉਹ ਚੀਜ਼ਾਂ ਜਿਹੜੀਆਂ ਨਾ ਬਹੁਤ ਘੱਟ ਹੋ ਗਈਆਂ ਨੇ। ਹੁਣ ਮੇਰਾ ਖਿਆਲ ਹੈ ਕਿ ਸ਼ਾਇਦ 50% ਘੱਟ ਗਿਆ, ਜਾਂ ਇਸ ਤੋਂ ਵੀ ਜ਼ਿਆਦਾ ਘੱਟ ਗਿਆ। ਹੁਣ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਅਸਲੀ ਰੂਹ, ਜਿਹੜਾ ਦੇਸੀ ਰੂਹ ਹੁੰਦਾ ਸੀ, ਉਹ ਡਿਮਾਂਡ ਕਰਕੇ ਦੇਸੀ ਰੂਹ ਲਿਆ ਜਾਂਦਾ ਸੀ, ਕਿਉਂਕਿ ਉਹਦੇ ਨਾਲ ਤੁਹਾਨੂੰ ਨਿੱਘ ਆਉਂਦੀ ਸੀ, ਜਿਸਮ ਵਿੱਚ ਨਿੱਘ ਆਉਂਦੀ ਸੀ, ਅਤੇ ਨਾਲ ਤੁਹਾਡੀ ਬਾਡੀ ਨੂੰ ਹਵਾ ਜਿਹੜੀ ਹੈ ਨਾ ਕ੍ਰਾਸ ਹੁੰਦੀ ਸੀ, ਗਰਮਾਈ ਵੀ ਦਿੰਦਾ ਸੀ ਦੇਸੀ ਰੂਹ, ਅਤੇ ਜਿਹੜਾ ਉਹਨੂੰ ਤੁਹਾਨੂੰ ਬਾਡੀ ਨੂੰ ਹਵਾ ਵੀ ਲੱਗਦੀ ਰਹਿੰਦੀ ਸੀ। ਅੱਜ ਕੱਲ੍ਹ ਜਿਹੜਾ ਫਾਈਬਰ ਦੀਆਂ ਚੀਜ਼ਾਂ ਆ ਗਈਆਂ ਨੇ, ਇਹ ਜਿਹੜੇ ਬਲੈਂਕਟ ਵੀ ਆ ਗਏ ਨੇ, ਔਰ ਜਿਹੜੀ ਰਜ਼ਾਈਆਂ ਵੀ ਐਸੀਆਂ ਆ ਗਈਆਂ ਨੇ, ਅਤੇ ਪਿਲੋਜ਼ ਵੀ ਹੁਣ ਉਹੀ ਆ ਗਏ ਨੇ, ਅਤੇ ਉਹ ਜਿਹੜੇ ਤੱਕੀ ਵਗੈਰਾ, ਅਤੇ ਉਹ ਫਾਈਬਰ ਜਿਹੜਾ ਵੀ ਤੁਹਾਨੂੰ ਇੱਕਦਮ ਬਾਡੀ ਨੂੰ ਹੀਟ ਦੇ ਦਿੰਦਾ, ਇੱਕਦਮ ਤੁਹਾਨੂੰ ਘਬਰਾ ਪੈਂਦਾ ਵੇ, ਤੁਸੀਂ ਉਹ ਲਾਉਂਦੇ ਹੋ, ਫਿਰ ਲੈਂਦੇ ਹੋ, ਮਤਲਬ ਕਿ ਤੁਹਾਡੀ ਬਾਡੀ ਵਾਸਤੇ ਇਹ ਮਸਨੂਈ ਚੀਜ਼ਾਂ ਇੰਨੀਆਂ ਅੱਛੀਆਂ ਨਹੀਂ ਨੇ। ਜਿਹੜਾ ਦੇਸੀ ਆਪਣੀ ਹੁੰਦੀ ਸੀ ਨਾ ਰਜ਼ਾਈ, ਉਹ ਯਕੀਨ ਮੰਨੋ ਅੱਜ ਵੀ ਕਿਤੇ ਤੁਸੀਂ ਜਾਓ, ਤੁਹਾਨੂੰ ਦੇਸੀ ਰਜ਼ਾਈ ਮਿਲੇ, ਤੁਹਾਨੂੰ ਨਿੱਘ ਆ ਜਾਂਦਾ, ਤੁਹਾਡੇ ਬਾਡੀ ਨੂੰ ਕੋਈ ਉਹ ਐਕਸਟਰਾ ਹੀਟ ਨਹੀਂ ਲੱਗਦੀ, ਕਿ ਉਹਦੇ ਵਿੱਚੋਂ ਹਵਾ ਪਾਸ ਹੁੰਦੀ। ਅਤੇ ਦੇਸੀ ਰੂਹ ਜਿਹੜਾ ਵੀ ਬੜਾ ਹੀ ਜ਼ਬਰਦਸਤ ਜਿਹੜਾ ਹੁੰਦਾ ਸੀ। ਹੁਣ ਦੇਸੀ ਰੂਹ, ਹੁਣ ਰੂਹ ਵਿੱਚ ਵੀ ਬੜੀਆਂ ਉਹਨਾਂ ਨੇ ਕਰ ਦਿੱਤੀਆਂ ਨੇ, ਨਵੀਂ ਨਵੀਂ ਤਜਰਬੇ ਕਰਕੇ, ਉਹ ਰੂਹ ਵੀ ਉਸ ਟਾਈਪ ਦਾ ਨਹੀਂ ਰਿਹਾ। ਬਹਰਹਾਲ ਇਹ ਵੀ ਕਿ ਰੂਹ ਦੀ ਰਜ਼ਾਈ ਹਲੇ ਵੀ ਜਿਹੜੀ ਹੈ ਉਹ ਜਿਹੜੀ ਹੈ ਅੱਛੀ ਮੰਨੀ ਜਾਂਦੀ ਹੈ। ਮੈਨੂੰ ਤਾਂ ਬੜੀ ਪਸੰਦ ਹੈ ਕਿ ਅਗਰ ਰੂਹ ਦੀ ਰਜ਼ਾਈ ਹੋਵੇ, ਅਤੇ ਜਿਹੜਾ ਉਹਦੇ ਵਿੱਚ ਜਿਹੜਾ ਨਿੱਘ ਆਉਂਦਾ ਹੈ ਨਾ, ਉਹ ਜ਼ਬਰਦਸਤ ਆਉਂਦਾ ਹੋਵੇ। ਅਤੇ ਰਜ਼ਾਈ ਜਿਹੜੀ ਹੈ ਥੋੜ੍ਹੀ ਜਿਹੀ ਵੱਡੀ ਹੋਵੇ, ਵੀ ਛੋਟੀ ਰਜ਼ਾਈ ਨਾ ਹੋਵੇ। ਰਜ਼ਾਈ ਇੰਨੀ ਤਾਂ ਹੋਵੇ ਕਿ ਬੰਦਾ ਇਸ ਪਾਸੇ ਪਾਸਾ ਲਵੇ, ਰਜ਼ਾਈ ਨਾ ਮੁੱਕ ਜਾਵੇ, ਇੱਧਰ ਨੂੰ ਪਾਸਾ ਲਵੋ, ਰਜ਼ਾਈ ਨਾ ਮੁੱਕ ਜਾਵੇ। ਰਜ਼ਾਈ ਜਿਹੜੀ ਥੋੜ੍ਹੀ ਜਿਹੀ ਖੁੱਲ੍ਹੀ ਹੋਵੇ, ਤਾਂ ਫਿਰ ਹੀ ਅੱਛਾ ਲੱਗਦਾ ਹੋਵੇ, ਕਿਉਂਕਿ ਉਹ ਨਿੱਘ ਆਉਂਦਾ ਹੋਵੇ। ਸਾਡੀ ਅੰਮੀ ਅੱਲਾ ਜਲ ਤਸੀਬ ਕਰੇ, ਉਹ ਵੱਡੀ ਰਜ਼ਾਈ ਬਣਾਉਂਦੇ ਹੁੰਦੇ ਸਨ। ਇਸ ਤੋਂ ਹੀ ਸਾਨੂੰ ਸ਼ਾਇਦ ਬਚਪਨ ਤੋਂ ਵੱਡੀ ਰਜ਼ਾਈ ਦੀ ਆਦਤ ਪੈ ਗਈ। ਅੰਮੀ ਨੇ ਕਹਿਣਾ, ਮੈਨੂੰ ਚੰਗਾ ਨਹੀਂ ਲੱਗਦਾ ਕਿ ਬੰਦਾ ਪਾਸਾ ਲਵੇ ਅਤੇ ਰਜ਼ਾਈ ਮੁੱਕ ਜਾਵੇ। ਛੋਟੀਆਂ ਛੋਟੀਆਂ ਲੋਕ ਰਜ਼ਾਈਆਂ ਬਣਾ ਲੈਂਦੇ ਨੇ, ਅਤੇ ਬੜੀ ਰਜ਼ਾਈ ਬਣਾਉਂਦੇ ਸਨ ਅੰਮੀ ਸਾਡੇ। ਅਤੇ ਉਹ ਅਸੀਂ ਇੱਕ ਤਾਂ ਦੋ ਦੋ ਭੈਣਾਂ ਅਸੀਂ ਮਿਲ ਕੇ ਸੌਂਦੀਆਂ ਸਾਂ ਮੰਜੀ 'ਤੇ, ਤਾਂ ਫਿਰ ਉਸ ਹਿਸਾਬ ਨਾਲ ਬਣਾਈ ਜਾਂਦੀ, ਥੋੜ੍ਹੀ ਜਿਹੀ ਚੌੜੀ ਅੱਛੀ ਵੱਡੀ ਰਜ਼ਾਈ ਹੋਵੇ। ਅਤੇ ਰਜ਼ਾਈ ਉਹ ਫਿਰ ਅਸੀਂ ਲੈ ਕੇ, ਫਿਰ ਰਜ਼ਾਈ 'ਚ ਜਦੋਂ ਰਾਤ ਨੂੰ ਅਸੀਂ ਠੰਡ 'ਚ ਵਾਪਸ ਆਉਣਾ ਨਾ, ਬਾਥਰੂਮ ਉਹ ਕੋਨੇ 'ਤੇ ਸੀ, ਅਤੇ ਜਦੋਂ ਫਿਰ ਬਾਥਰੂਮ ਜਾਣਾ, ਉੱਥੋਂ ਵਾਪਸ ਆਉਣਾ, ਠਰ ਜਾਂਦੇ ਸਾਂ। ਫਿਰ ਆ ਕੇ ਨਾ ਰਜ਼ਾਈ ਖਿੱਚਣੀ ਉੱਪਰ, ਅਤੇ ਗੋਡਿਆਂ ਵਿੱਚ ਐਸਾ ਦੇ ਦੇਣਾ ਮੂੰਹ, ਅਤੇ ਮੂੰਹ ਦੇ ਤੋਬਾ ਤੋਬਾ, ਅਤੇ ਉਹ ਰਜ਼ਾਈ ਵਿੱਚ ਮੂੰਹ ਦੇ ਲੈਣਾ, ਅਤੇ ਗੋਡਿਆਂ ਵਿੱਚ ਮੂੰਹ ਦੇ ਲੈਣਾ, ਅਤੇ ਮੂੰਹ ਦੇ ਹੋ ਕੇ ਐਸਾ ਪੈ ਜਾਣਾ ਜਿਵੇਂ। ਅਤੇ ਉਹ ਕਿੰਨੀ ਦੇਰ ਇਸ ਤਰ੍ਹਾਂ ਰਹਿਣਾ। ਫਿਰ ਜਦੋਂ ਸਰਦੀ ਥੋੜ੍ਹੀ ਜਿਹੀ ਹੋਣੀ ਨਾ, ਥੋੜ੍ਹੀ ਘੱਟ ਹੋਣੀ, ਅਤੇ ਫਿਰ ਲੱਤਾਂ ਸਿੱਧੀਆਂ ਕਰਨੀਆਂ, ਵਰਨਾ ਐਸਾ ਕੁੰਗੜ ਕੇ ਅਸੀਂ ਪੈ ਜਾਂਦੇ ਹੁੰਦੇ ਸਾਂ। ਅਤੇ ਉਹ ਦੇਸੀ ਰਜ਼ਾਈਆਂ ਜਿਹੜੀਆਂ ਆਪਣੀਆਂ, ਉਹ ਇੰਨੀਆਂ ਚੰਗੀਆਂ ਲੱਗਦੀਆਂ ਸਨ। ਉਹ ਚੀਜ਼ਾਂ ਹੁਣ ਨਾਯਾਬ ਹੋ ਗਈਆਂ ਨੇ, ਹੁਣ ਮਿਲਦੀਆਂ ਨਹੀਂ। ਹੁਣ ਅਸੀਂ ਦੂਸਰੀ ਲੈਂਦੇ ਹਾਂ। ਅਤੇ ਰਾਤ ਨੂੰ ਮੈਨੂੰ ਇਸ ਤੋਂ ਹੀ ਯਾਦ ਆਇਆ ਕਿ ਮੁਸਤਫਾ ਨੇ ਕਿਹਾ ਕਿ ਮੈਂ ਕਿਹਾ ਕਿ ਮੁਸਤਫਾ ਤੂੰ ਕਿਸ ਤਰ੍ਹਾਂ ਲੇਟ ਰਿਹਾ ਵੇ, ਅਤੇ ਤੂੰ ਸਿੱਧਾ ਹੋ ਕੇ ਲੇਟ। ਉਹਨੇ ਵੀ ਗੋਡੇ ਇਸ ਤਰ੍ਹਾਂ ਇਕੱਠੇ ਕੀਤੇ, ਕਹਿੰਦਾ ਮੈਂ ਸਰਦੀ ਹੂੰ। ਅਤੇ ਉਹਨੂੰ ਆਪ ਉਰਦੂ ਸਿੱਖ ਰਿਹਾ, ਕਹਿੰਦਾ ਮੈਂ ਸਰਦੀ ਹੂੰ। ਮੈਨੂੰ ਇੰਨਾ ਹਾਸਾ ਆਇਆ, ਉਸ ਤੋਂ ਵੀ ਮੈਨੂੰ ਯਾਦ ਆਇਆ, ਮੈਂ ਕਿਹਾ ਓਏ ਹੋਏ, ਅਸੀਂ ਵੀ ਬਚਪਨ 'ਚ ਇਸ ਤਰ੍ਹਾਂ ਹੀ ਕਰਦੇ ਹੁੰਦੇ ਸਾਂ। ਗੋਡਿਆਂ ਵਿੱਚ ਮੂੰਹ ਦੇ ਲੈਣਾ, ਅਤੇ ਰਜ਼ਾਈ 'ਚ ਮੂੰਹ ਦੇ ਹੋ ਕੇ ਪੈ ਜਾਣਾ, ਕਿ ਥੋੜ੍ਹਾ ਜਿਹਾ ਨਿੱਘ ਆ ਜਾਵੇ। ਅਤੇ ਉਹ ਫਿਰ ਮੈਨੂੰ ਯਾਦ ਆਇਆ, ਅਤੇ ਮੈਂ ਕਿਹਾ ਵੀ ਮੈਂ ਸਵੇਰੇ ਇਸੇ ਹਿਸਾਬ ਦੇ ਨਾਲ ਹੀ ਗੱਲ ਕਰ ਲਵਾਂਗੀ, ਕਿ ਅਸੀਂ ਰਜ਼ਾਈਆਂ ਦੇ ਹਿਸਾਬ ਨਾਲ ਗੱਲ ਕਰਾਂਗੇ, ਪੇਟੀਆਂ ਦੇ ਹਿਸਾਬ ਨਾਲ ਗੱਲ ਕਰਾਂਗੇ, ਅਤੇ ਉਹ ਜਿਹੜੇ ਬਿਸਤਰੇ ਹੁੰਦੇ ਸਨ ਸਾਡੇ ਆਪਣੇ ਰਵਾਇਤੀ ਬਿਸਤਰ, ਅਤੇ ਉਹ 'ਤੇ ਖੇਸ ਅਤੇ ਚਟਾਈਆਂ, ਅਤੇ ਉਹ ਚੀਜ਼ਾਂ ਬਹੁਤ। ਹੁਣ ਖੇਸ ਵੀ ਲੋਕ ਬਹੁਤ ਘੱਟ ਲੈਂਦੇ ਨੇ, ਤਾਦਾਦ ਮਤਲਬ ਘੱਟ ਗਈ, ਐਸੀ ਨਹੀਂ ਖਤਮ ਨਹੀਂ ਹੋਈ ਹੈ ਕੋਈ ਚੀਜ਼, ਲੇਕਿਨ ਉਹਦੀ ਜਗ੍ਹਾ ਨਵੀਆਂ ਚੀਜ਼ਾਂ ਨੇ ਲੈ ਲਈ ਹੈ। ਅਤੇ ਉਹ ਕੀ ਕਹਿੰਦੇ ਨੇ, ਸਾਡੀਆਂ ਚਟਾਈਆਂ ਹੁੰਦੀਆਂ ਸਨ, ਅਤੇ ਦਰੀਆਂ, ਉਹ ਹੱਥਾਂ ਨਾਲ ਔਰਤਾਂ ਨੇ ਬਣਾਉਣੀਆਂ, ਅਤੇ ਉਹ ਬੜੀ ਮਿਹਨਤ ਦਾ ਖੇਸ ਜਿਹੜੇ ਹੁੰਦੇ ਸਨ, ਕੰਮ ਹੁੰਦਾ ਸੀ। ਅਤੇ ਉਹਨੂੰ ਕੱਤਦੇ ਹੁੰਦੇ ਸਨ, ਪਹਿਲਾਂ ਧਾਗਾ ਉਹਨੂੰ ਸਿੱਧਾ ਕਰਨਾ, ਫਿਰ ਉਹਨੂੰ ਕਰਨਾ, ਇਹ ਬੜੇ ਕੰਮ ਇਸ ਤਰ੍ਹਾਂ ਹੁੰਦੇ ਸਨ। ਲੇਕਿਨ ਹੁਣ ਜਿਹੜੀ ਹਰ ਚੀਜ਼ ਰੈਡੀਮੇਡ ਤੁਹਾਨੂੰ ਦਸਤਿਆਬ ਹੈ, ਬਾਜ਼ਾਰ 'ਚ ਜਾਓ ਲੈ ਕੇ ਆ ਜਾਓ, ਕੋਈ ਤਰੱਦੁਦ ਨਹੀਂ। ਉਸ ਜ਼ਮਾਨੇ ਦੀ ਔਰਤ ਦੇਖੋ ਕਿੰਨੀ ਅਜ਼ੀਮ ਔਰਤਾਂ ਸਨ, ਸਾਡੀਆਂ ਨਾਨੀਆਂ ਦਾਦੀਆਂ ਅਤੇ ਸਾਡੀਆਂ ਮਾਵਾਂ, ਜਿਨ੍ਹਾਂ ਨੇ ਇੰਨੀਆਂ ਸਖਤ ਮੁਸ਼ੱਕਤਾਂ ਕੀਤੀਆਂ, ਕਿ ਬਿਸਤਰੇ ਵੀ ਧੋਣੇ, ਅਤੇ ਪੇਟੀਆਂ ਵੀ ਸਾਫ਼ ਕਰਨੀਆਂ, ਅਤੇ ਵਿਹੜਿਆਂ 'ਚ ਝਾੜੂ ਵੀ ਫੇਰਨਾ, ਅਤੇ ਬਹੁਤ ਜ਼ਿਆਦਾ ਕੰਮ ਕਰਦੀਆਂ ਸਨ। ਉਸ ਜ਼ਮਾਨੇ ਦੀ ਔਰਤ ਬੜੀ ਮਜ਼ਬੂਤ ਔਰਤ ਸੀ। ਔਰ ਬਈ ਇਸ ਤਰ੍ਹਾਂ ਕਰਕੇ ਸਲਾਮਾਂ ਨੇ ਉਹਨਾਂ ਮਾਵਾਂ ਨੂੰ ਅਤੇ ਉਹਨਾਂ ਔਰਤਾਂ ਨੂੰ, ਜਿਨ੍ਹਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ। ਘੜੇ ਵੀ ਭਰਦੀਆਂ ਸਨ, ਬੱਚੇ ਵੀ ਸੰਭਾਲਦੀਆਂ ਸਨ, ਲੱਕੜ ਦੀ ਅੱਗ 'ਤੇ ਰੋਟੀ ਵੀ ਪਕਾ ਕੇ ਟੱਬਰਾਂ ਨੂੰ ਦਿੰਦੀਆਂ ਸਨ। ਉਹ ਜ਼ਮਾਨੇ, ਉਹ ਜਿਹੜੇ ਹੁਣ ਬਹੁਤ ਜ਼ਿਆਦਾ ਜ਼ਮਾਨਾ ਬਦਲ ਗਿਆ।
ਹੁਣ ਤੇ अगर एक घर 'ਚ एक औरत ਰੋਟੀ ਬਣਾ ਲੈਂਦੀ ਹੈ, ਕਰ ਲੈਂਦੀ ਹੈ ਨਾ, ਬਹੁਤ ਵੱਡਾ ਵੀ ਮਸਲਾ ਹੋ ਜਾਂਦਾ ਹੈ, ਮਸਲਾ ਹੱਲ ਕੇ ਵੀ ਚਲੋ ਖਾਣਾ ਪੱਕ ਗਿਆ ਘਰ। ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮਾਨਾ ਆ ਗਿਆ ਵੀ ਹੁਣ ਉਸ ਤਰ੍ਹਾਂ ਦੀ ਉਹ ਚੀਜ਼ਾਂ ਨਹੀਂ ਰਹੀਆਂ। ਬਹਿਰਹਾਲ ਐ ਵੇ ਕਿ ਉਹ ਰਜ਼ਾਈਆਂ ਆਪਣੀਆਂ ਯਾਦ ਆ ਗਈਆਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ ਯਾਦਾਂ ਕਿ ਬਚਪਨ ਵਿੱਚ ਕਿਸ ਤਰ੍ਹਾਂ ਅਸੀਂ ਰਜ਼ਾਈਆਂ ਧੋਂਦੇ ਸਾਂ, ਕਿਸ ਤਰ੍ਹਾਂ ਰਜ਼ਾਈਆਂ ਗੰਦੀਆਂ ਜਾਂਦੀਆਂ ਸਨ, ਪਹਿਲੇ ਉਧੇੜੀਆਂ ਜਾਂਦੀਆਂ ਸਨ, ਫਿਰ ਉੱਥੋਂ ਆਉਂਦੀਆਂ ਸਨ, ਫਿਰ ਅਸੀਂ ਉਹ ਰਜ਼ਾਈਆਂ ਉੱਪਰ ਲੈਂਦੇ ਸਾਂ ਤੇ ਫਿਰ ਅੰਮੀ ਨੇ ਕਹਿਣਾ ਵੀ ਗੰਦੀਆਂ ਨਾ ਕਰਿਓ, ਰਾਤੀ ਸੌਣ ਤੋਂ ਪਹਿਲੋਂ ਅੰਮੀ ਨੇ ਕਹਿਣਾ ਪੈਰ ਧੋ ਕੇ ਆਓ, ਸਾਫ਼ ਕਰੋ ਆਪਣੇ ਪੈਰ, ਸਾਫ਼ ਕਰਕੇ ਫਿਰ ਵੜਨਾ ਰਜ਼ਾਈਆਂ 'ਚ। ਇਹ ਨਾ ਹੋਵੇ ਤੁਸੀਂ ਗੰਦੇ ਪੈਰ ਲੈ ਕੇ ਬਿਸਤਰਿਆਂ 'ਚ ਵੜ ਜਾਵੋ ਤੇ ਬਿਸਤਰੇ ਖਰਾਬ ਹੋਣਗੇ, ਫਿਰ ਦੁਬਾਰਾ ਧੋਣਾ ਕਰਨਾ ਬਹੁਤ ਮੁਸ਼ਕਿਲ ਮਰਹਲਾ ਹੁੰਦਾ ਸੀ। ਫਿਰ ਉਹ ਸਰਦੀਆਂ ਲੰਘਦੀਆਂ ਸਨ ਤੇ ਉਸ ਤੋਂ ਬਾਅਦ ਫਿਰ ਸਵੇਰੇ ਫਿਰ ਉਹਨਾਂ ਨੂੰ ਠੱਪ ਕੇ ਸਟੋਰ 'ਚ ਰੱਖ ਦੇਣਾ ਤੇ ਫਿਰ ਰਾਤ ਨੂੰ ਜਿਹੜੇ ਅੰਦਰ ਕਮਰਿਆਂ 'ਚ ਜਿਹੜੀ ਬਿਸਤਰੇ ਹੁੰਦੀ ਸਨ, ਜਿਵੇਂ ਜਿਹਨਾਂ ਲੇਟਣਾ ਵੀ, ਉੱਥੇ ਤੋਂ ਉੱਪਰ ਹੀ ਪਈ ਰਹਿੰਦੀ ਸੀ ਰਜ਼ਾਈ। ਜਿਹੜੀ ਐਕਸਟਰਾ ਰਜ਼ਾਈਆਂ ਹੁੰਦੀਆਂ ਸਨ ਉਹ ਫਿਰ ਠੱਪ ਕੇ ਰੱਖ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਫਿਰ ਉਹ ਸਾਡੇ ਜ਼ਮਾਨੇ ਸਨ, ਸਾਦੇ ਜ਼ਮਾਨੇ, ਚੰਗੇ ਜ਼ਮਾਨੇ, ਸੁਥਰੇ ਜ਼ਮਾਨੇ, ਜਿਨ੍ਹਾਂ ਨੂੰ ਅਸੀਂ ਯਾਦ ਵੀ ਕਰਨੇ ਆ ਤੇ ਅਸੀਂ ਭੁੱਲਣਾ ਨਹੀਂ ਹੈ। ਭਾਵੇਂ ਅਸੀਂ ਹਿੱਟ ਹੋਈਏ ਨਾ ਹੋਈਏ, ਭਾਵੇਂ ਸਾਡੀ ਵੀਡੀਓ ਵਾਇਰਲ ਹੋਵੇ ਨਾ ਹੋਵੇ, ਮੈਂ ਤੇ ਸੱਚੀ ਗੱਲ ਹੈ ਹੁਣ ਬਸ ਸ਼ਬੀਰ ਹੁਸੈਨ ਸਾਹਿਬ ਦੀ ਗੱਲ ਪੱਲੇ ਬੰਨ੍ਹ ਲਈ ਹੈ। ਉਹਨਾਂ ਨੇ ਇੰਨੀ ਚੰਗੀ ਮੇਰੀ ਗੱਲ ਕਹੀ, ਮੇਰੇ ਦਿਲ ਤੋਂ ਲੱਗ ਗਈ ਉਹ ਗੱਲ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਇੱਕ ਬਣਾ ਰਹੇ ਹੋ ਯਾਦਾਸ਼ਤਾਂ ਦੀ ਚੀਜ਼ ਇੱਕ ਬਣ ਰਹੀ ਹੈ ਔਰ ਸੇਫ ਹੋ ਰਹੀ ਹੈ। ਉਹ ਹਿੱਟ ਹੋਵੋ ਨਾ ਹੋਵੋ, ਤੁਸੀਂ ਅਪ ਕਰਦੇ ਜਾਓ ਬਸ ਤੁਸੀਂ ਤੇ ਮੈਨੂੰ ਇਹ ਗੱਲ ਵਾਕਈ ਚੰਗੀ ਲੱਗੀ। ਇਸ ਤਰ੍ਹਾਂ ਮੈਂ ਕਿਸੇ ਜਿਹੜਾ ਸੁਣਾਉਂਦੀ ਹਾਂ, ਇੱਕ ਅਹਿਦ ਜਿਹੜਾ ਵੇ ਉਹ ਰਿਕਾਰਡ ਹੋ ਰਿਹਾ ਵੇ। ਉਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਅੱਜ ਤੋਂ 20 ਸਾਲ ਬਾਅਦ ਹੋਰ ਕੁਝ ਜ਼ਮਾਨਾ ਆ ਜਾਏਗਾ, ਲੇਕਿਨ ਕੁਝ ਲੋਕ ਸੁਣਨਗੇ ਤੇ ਸ਼ਾਇਦ ਫਿਰ ਉਹਨਾਂ ਨੂੰ ਇਹ ਜ਼ਮਾਨੇ ਪਤਾ ਚੱਲੇ ਕਿ ਕਿਸ ਤਰ੍ਹਾਂ ਦੇ ਜ਼ਮਾਨੇ ਹੁੰਦੇ ਸਨ ਤੇ ਕਿਸ ਤਰ੍ਹਾਂ ਸ਼ਨੀਲ ਦੀਆਂ ਰਜ਼ਾਈਆਂ, ਬਰੋਕੇਟ ਦੀਆਂ ਰਜ਼ਾਈਆਂ ਤੇ ਉਹ ਚੰਗੀਆਂ ਚੰਗੀਆਂ ਰਜ਼ਾਈਆਂ ਹੁੰਦੀਆਂ ਸਨ। ਫਿਰ ਜਦੋਂ ਰਜ਼ਾਈਆਂ ਨਿਕਲਣੀਆਂ ਫਿਰ ਬੱਚਿਆਂ ਨੇ ਆਪਣੀ ਪਸੰਦ ਦਾ ਕਹਿਣਾ ਵੀ ਇਹ ਰਜ਼ਾਈ ਮੈਂ ਲੈਣੀ, ਅੰਮੀ ਇਹ ਰਜ਼ਾਈ ਮੈਂ ਲੈਣੀ ਹੈ। ਉਹ ਪ੍ਰਿੰਟ ਦੇਖ ਕੇ ਉਹਦੇ ਦੇਖ ਕੇ ਨਾ ਹਰ ਕੋਈ ਛੀਨਾ ਛਪਟੀ ਕਰਦਾ ਸੀ ਬਈ ਇਹ ਸਾਨੂੰ ਚਾਹੀਦੀ। ਮਹਿਮਾਨਾਂ ਵਾਸਤੇ ਬੜੀਆਂ ਅੱਛੀਆਂ ਰਜ਼ਾਈਆਂ ਮੁੰਤਖਬ ਕਰਕੇ ਰੱਖੀਆਂ ਜਾਂਦੀਆਂ ਸਨ। ਮਹਿਮਾਨ ਦਾ ਬੜੇ ਹਕੂਕ ਹਲੇ ਵੀ ਹੈਗੇ ਨੇ, ਲੇਕਿਨ ਉਹ ਜ਼ਮਾਨੇ 'ਚ ਤੇ ਮਹਿਮਾਨ ਜਿਹੜਾ ਹੁੰਦਾ ਸੀ ਨਾ, ਉਹ ਆਪਣੇ ਤੋਂ ਵੱਧ ਕੇ ਲੋਕ ਉਹਦੀ ਕਰਦੇ ਸਨ ਕਿ ਅੱਛਾ ਬਿਸਤਰ, ਅੱਛਾ ਬਰਤਨ, ਅੱਛਾ ਖਾਣਾ, ਅੱਛਾ ਆਪਣਾ ਜਿਹੜੀ ਅਖਲਾਕ, ਹਰ ਸ਼ੈ ਮਹਿਮਾਨ ਵਾਸਤੇ ਦਸਤਿਆਬ ਹੁੰਦੀ ਸੀ। ਤੇ ਫਿਰ ਹੁਣ ਮੈਂ ਚੱਲਨੀ ਹਾਂ ਫਿਰ ਇਨਸ਼ਾਅੱਲਾ। ਹੁਣ ਮੈਂ ਅੱਜ ਬੜੀ ਹੈਪੀ ਹੋਈ ਨਾ, ਅੱਜ ਮੈਂ ਬਿਸਤਰੇ ਔਰ ਦੇਖਿਆ ਦਿਲ ਹੀ ਦਿਲ 'ਚ ਮੈਂ ਬੜੀ ਹੈਪੀ ਹਾਂ ਕਿ ਮੈਂ ਆਪਣੀ ਉਹ ਯਾਦ ਸ਼ੇਅਰ ਕੀਤੀ। ਮੈਨੂੰ ਹਲੇ ਵੀ ਇਸ ਤਰ੍ਹਾਂ ਯਕੀਨ ਮੰਨੋ ਕਿ ਮੈਂ ਕਰ ਰਹੀ ਹਾਂ, ਮੈਨੂੰ ਐਸਾ ਲੱਗਦਾ ਮੈਂ ਕੈਂਚੀ ਲੈ ਕੇ ਨਾ, ਸਾਡੀ ਮੇਰੀ ਕੈਂਚੀ ਹੁੰਦੀ ਸੀ ਹਰੇ ਰੰਗ ਦਾ, ਉਹਦਾ ਦਸਤਾ ਸੀ ਤੇ ਮੈਨੂੰ ਉਹੀ ਲੱਗਦਾ ਪਿਆ ਕਿ ਮੈਂ ਧਾਗੇ ਵੀ ਕੱਟਣੀ ਆ ਰਜ਼ਾਈ ਦੇ ਉੱਪਰ ਬੈਠ ਕੇ। ਤੇ ਅਸੀਂ ਖੇਤ ਵੀ ਦੇਖੇ ਹੋਏ ਨੇ ਜਿਹੜੇ ਜਿਹੜੀ ਕਪਾਹ ਲੱਗਦੀ ਹੈ, ਉਹ ਖਾਲਾ ਕੋ ਜਾਂਦੇ ਹੁੰਦੇ ਸਾਂ ਤੇ ਉਹ ਅਸਾਂ ਜਾ ਕੇ ਅਸੀਂ ਚੁਣਨਾ, ਇੰਨੇ ਚੰਗੇ ਲੱਗਣੇ। ਰੂਹ ਅਸਾਂ ਫੁੱਲਾਂ ਦੇ ਵਿੱਚ ਹੁੰਦਾ ਬਰਾਊਨ। ਤੇ ਉਹ ਜੇ ਮੈਂ ਗਈ ਪਾਕਿਸਤਾਨ, ਮੈਨੂੰ ਨਹੀਂ ਪਤਾ ਹੁਣ ਮੈਂ ਜਾਣਾ ਹੈ ਤੇ ਸੀਜ਼ਨ ਹੋਏਗਾ ਕਪਾਹ ਦਾ ਕਿ ਨਹੀਂ। ਜੇ ਕਿਤੇ ਮੈਨੂੰ ਨਜ਼ਰ ਆਇਆ ਨਾ, ਮੈਂ ਜ਼ਰੂਰ ਤੁਹਾਨੂੰ ਦਿਖਾਵਾਂਗੀ। ਬਚਪਨ 'ਚ ਅਸੀਂ ਵੀ ਖਾਲਾ ਦੇ ਪਿੰਡ ਜਾਂਦੇ ਸਨ, ਸ਼ੌਕ ਨਾਲ ਚੁਣਨਾ ਕਿ ਇਹ ਰੂਹ ਕੱਢੀਏ। ਇੰਨੇ ਖੁਸ਼ ਹੁੰਦੇ ਸਾਂ ਔਰ ਹੈਰਾਨ ਹੁੰਦੇ ਸਾਂ ਕਿ ਇਹ ਫੁੱਲ ਵਿੱਚੋਂ ਰੂਹ ਨਿਕਲਦਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਉਹ ਬੜੀ ਹੈਰਾਨਕੁਨ ਸਾਡੇ ਵਾਸਤੇ ਗੱਲ ਸੀ ਕਿ ਕਪਾਹ ਦਾ ਫੁੱਲ ਹੈ, ਉਹਦੇ ਵਿੱਚੋਂ ਫਿਰ ਰੂਹ ਅੱਲਾਹ ਤਾਲਾ ਕੱਢਦਾ ਵੀ। ਅੱਲਾਹ ਸੋਹਣਾ ਉਸ ਜ਼ਮੀਨ 'ਚੋਂ, ਤੇ ਅੱਲਾਹ ਸੋਹਣੇ ਦੇ ਕੰਮ ਨੇ। ਦੇਖੋ ਉਹੀ ਜ਼ਮੀਨ ਹੁੰਦੀ ਹੈ, ਜੇ ਚੀਜ਼ ਤੁਸੀਂ ਬੀਜ ਪਾਉਂਦੇ ਉਹ ਚੀਜ਼ ਨਿਕਲ ਆਉਂਦੀ ਹੈ। ਔਰ ਅੱਲਾਹ ਦੀ ਚੀਜ਼ਾਂ ਦੇ ਉਹ 'ਚ ਫਲ ਵੀ ਨੇ, ਫਰੂਟ ਵੀ ਨੇ, ਹਰ ਸ਼ੈ ਉਸ ਰੱਬ ਦੀ ਜਿਹੜੀ ਹੈ ਨਾ ਤਾਰੀਫ ਕਰਦੀ ਹੈ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਸਾਡੇ ਵਾਸਤੇ ਚੀਜ਼ਾਂ ਪੈਦਾ ਕੀਤੀਆਂ ਨੇ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਫਿਰ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਅਸੀਂ ਆ ਜਾਵਾਂਗੇ ਤੁਹਾਡੇ ਕੋਲ। ਤੇ ਜਾਂਦੇ ਜਾਂਦੇ ਹੁਣ ਮੈਂ ਫਿਰ ਉਜ਼ਮਾ ਨੂੰ ਤਾਂ ਵੀ ਖੁਸ਼ ਕਰਨਾ ਹੀ ਹੁੰਦਾ, ਨਹੀਂ ਤੇ ਉਜ਼ਮਾ ਮੇਰੇ ਨਾਰਾਜ਼ ਨਾ ਹੋ ਜਾਵੇ। देखा न था कभी हमने ये समा, ऐसा नशा तेरे प्यार ने दिया, सोचा न था खो गए सपनों में हम। दुनिया हमें अब जो कहे, दुनिया की रस्मों को तोड़ तोड़ चले, राहें हमें अब जो कहे, राहों की बाहों को छोड़ छोड़ चले। जब से मिला हमें प्यार तेरा, चेहरा हंसी लगे बार बार तेरा, ओ तुझे दिल में छुपाएंगे,
करना पड़े न इंतजार यार तेरा। लो भैया मैं बड़ा ही ਪੁਰਾਣਾ ਗਾਣਾ ਵੇ ਤੇ ਉਹ ਮੈਂ ਸੁਣਾ ਦਿੱਤਾ ਵੇ ਤੇ ਉਹ ਹੁਣ ਇਹਦੇ ਵਿੱਚ ਅਲਫਾਜ਼ ਦਾ ਕੋਈ ਰੱਦੋ ਬਦਲ ਤੇ ਹੋਇਆ ਪਰ ਮੇਰੇ ਜ਼ਿਹਨ ਵਿੱਚ ਇੱਕਦਮ ਬਸ ਇਹ ਹੀ ਆਇਆ ਤੇ ਮੈਂ ਸੁਣਾ ਦਿੱਤਾ ਵੇ ਤੇ ਉਹਦੇ ਵਿੱਚ ਮੈਨੂੰ ਲੱਗਦਾ ਕੁਝ ਮੈਂ ਅਲਫਾਜ਼ ਜਿਹੜੇ ਗਲਤ ਅਦਾ ਕਰ ਗਈ ਆ ਸ਼ਾਇਦ। ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।